ਡਾਕਟਰ ਸਾਹਿਬ ਕਿਉਂਕਿ ਅਸੀਂ ਇਕਨੋਮਿਕਲ ਆਸਪੈਕਟ ਦੀ ਗੱਲ ਕੀਤੀ ਆ ਤੇ ਮੈਂ ਇਹ ਵੀ ਜ਼ਰੂਰ ਜਾਣਨਾ ਚਾਹੁੰਦਾ ਕਿ ਜਿਹੜਾ ਸਿੱਖਾਂ ਦਾ ਆਪਣਾ ਰਾਜ ਰਿਹਾ ਜੀ ਮਤਲਬ ਅੱਜ ਅਸੀਂ ਇੰਡੀਆ ਨੂੰ ਦੇਖ ਰਹੇ ਹਾਂ ਕਿ ਇੰਡੀਆ ਦੀ ਜਿਹੜੀ ਇਕੋਨਮੀ ਆ ਉਹ ਮਤਲਬ ਉਹਨੂੰ ਕੋਈ ਰਾਹ ਨਹੀਂ ਦਿਖ ਰਿਹਾ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਤੇ ਹਜੇ ਵੀ ਇੰਡੀਆ ਦੀਆਂ ਪੋਲਿਸੀਜ਼ ਆਪਣੇ ਲੋਕਾਂ ਨੂੰ ਮਤਲਬ ਵਾਸ਼ਰੂਮ ਬਣਾ ਕੇ ਦੇਣ ਦੀਆਂ ਸਾਫ਼ ਪਾਣੀ ਤੱਕ ਮਤਲਬ ਜਿਹੜਾ ਪ੍ਰੋਵਾਈਡ ਨਹੀਂ ਕਰਵਾ ਸਕਿਆ ਇੰਡੀਆ ਤੇ ਮਤਲਬ ਜਿਹੜਾ ਸਿੱਖ ਰਾਜ ਆ ਉਹਦੀ ਜਿਹੜੀ ਇਕੋਨਮੀ ਆ ਉਹਦੇ ਬਾਰੇ ਕੀ ਸਾਨੂੰ ਜਿਹੜੀ ਜਾਣਕਾਰੀ ਆ ਉਹ ਸਾਡੇ ਕੋਲ ਮੌਜੂਦ ਆ ਕਿ ਸਿੱਖ ਇਕੋਨਮੀ ਜਿਹੜੀ ਆ ਉਸ ਟਾਈਮ ਉਹ ਕਿੱਦਾਂ ਚੱਲ ਰਹੀ ਸੀ ਕੀ ਸਥਿਤੀ ਸੀ ਉਸ ਦੀ ਤਾਂ ਕਿ ਸਾਨੂੰ ਇਹ ਵੀ ਪਤਾ ਲੱਗ ਸਕੇ ਕਿ ਜਿਹੜਾ ਸਿੱਖਾਂ ਦਾ ਪੋਲੀਟੀਕਲ ਆਈਡੀਆ ਇਕਨੋਮਿਕਲ ਆਈਡੀਆ ਆ ਉਹਦੀ ਇਸ ਜਿਹੜੀ ਦੁਨੀਆ ਦੇ ਵਿੱਚ ਸਥਿਤੀ ਬਣ ਰਹੀ ਆ ਉਹਦੀ ਕਿੰਨੀ ਕੁ ਜਿਹੜੀ ਰੈਲੇਵੈਂਸ ਆ। ਦੇਖੋ ਅਸੀਂ ਮੈਂ ਜਦੋਂ ਸਿੱਖ ਰਾਜ ਦੀ ਗੱਲ ਹੁੰਦੀ ਹੈ ਭਾਵੇਂ ਬਹੁਤ ਵਾਰ ਬਹੁਤਿਆਂ ਦਾ ਫੋਕਸ 40 ਸਾਲ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਤੇ ਹੀ ਹੁੰਦਾ ਹੈ ਪਰ ਮੈਂ ਉਹਨੂੰ ਆਲਮੋਸਟ 1764 ਤੋਂ ਬਾਅਦ ਦੇ ਪੀਰੀਅਡ ਨਾਲ ਜੋੜ ਕੇ ਦੇਖਦਾ ਔਰ ਮਿਸਲਾਂ ਤੋਂ ਵੀ ਪਹਿਲਾਂ ਜਦੋਂ ਅਜੇ ਮਿਸਲਾਂ ਪ੍ਰੋਪਰਲੀ ਜਿਹੜੀਆਂ ਨੇ ਸੋਲੀਡੀਫਾਈ ਨਹੀਂ ਹੋਈਆਂ ਸੀ ਜਿਹੜਾ ਪਹਿਲਾ ਸਿਸਟਮ ਸਿੱਖਾਂ ਨੇ ਸਭ ਨੂੰ ਦਿੱਤਾ ਜਿਸ ਦੇ ਵਿੱਚ ਲੋਕਲ ਹਿੰਦੂ ਸਿੱਖ ਮੁਸਲਮਾਨ ਸਾਰੇ ਸ਼ਾਮਲ ਸੀ ਉਹ ਸੀ ਰਾਖੀ ਸਿਸਟਮ ਪ੍ਰੋਟੈਕਸ਼ਨ ਔਰ ਉਹਦੇ 'ਚ ਉਹ ਬੜੀ ਨੋਮੀਨਲ ਜਿਹਾ ਉਹਨਾਂ ਤੋਂ ਰਾਖੀ ਲੈਂਦੇ ਸੀ ਕਿ ਪ੍ਰੋਟੈਕਸ਼ਨ ਫੀ ਜਿਹਨੂੰ ਤੁਸੀਂ ਕਹੋਗੇ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਸੀ। ਦੇਖੋ ਕੋਈ ਵੀ ਲੋਕਾਂ ਦੀ ਪ੍ਰੋਸਪੈਰਿਟੀ ਉਦੋਂ ਹੁੰਦੀ ਹੈ ਜਦੋਂ ਕਿ ਐਟ ਪੀਸ ਹੋਣ ਕੋਈ ਹਮਲਾਵਰ ਨਾ ਹੋਏ ਉਹਨਾਂ ਦੇ ਹੱਕਾਂ 'ਤੇ ਛਾਪਾ ਨਾ ਹੋਏ ਉਹਨਾਂ ਨਾਲ ਧੱਕਾ ਨਾ ਹੋਏ ਔਰ ਉਹ ਸਿੱਖਾਂ ਦਾ ਰਾਖੀ ਸਿਸਟਮ ਇਨਫੈਕਟ ਪਹਿਲਾ ਐਕਸਪੈਰੀਮੈਂਟ ਸੀ ਜਿਹੜਾ ਲੋਕਾਂ ਨੇ ਦੇਖਿਆ ਕਿ ਵੀ ਉਦੋਂ ਤੱਕ ਜਾਂ ਮੁਗਲਿਆ ਰਾਜ ਸੀ ਹਾਲਾਂ ਮੁਗਲਾਂ ਨੇ ਵੀ ਸਿਸਟਮ ਤਾਂ ਇਕੋਨਮੀ ਦਾ ਵੀ ਡਿਵੈਲਪ ਕੀਤਾ ਹੈ ਔਰ ਜ਼ਮੀਨ ਦਾ ਵੀ ਕੀਤਾ ਟੋਡਰਮਲ ਦੇ ਵੇਲੇ ਅਕਬਰ ਦੇ ਜ਼ਮਾਨੇ ਦੇ ਵਿੱਚ ਇਹ ਸਾਰੀ ਲਿਖਤ ਪੜ੍ਹਤ ਮੇਜਰਮੈਂਟਸ ਔਰ ਦੂਸਰੀਆਂ ਆਈਆਂ ਸ਼ਾਹਰਾਹ ਸ਼ੇਰ ਸ਼ਾਹ ਸੂਰੀ ਨੇ ਭਾਵੇਂ ਉਹਦਾ 7-8 ਸਾਲ ਦਾ ਟਾਈਮ ਸੀ ਉਹਨੇ ਡਿਵੈਲਪ ਕੀਤੇ ਲੇਕਿਨ ਜਦੋਂ ਤੱਕ 18ਵੀਂ ਸਦੀ ਆਉਂਦੀ ਹੈ ਇਹ ਸਭ ਕੁਝ ਜਦੋਂ ਖਾਸ ਤੌਰ 'ਤੇ ਨਾਦਰ ਸ਼ਾਹ ਪਹਿਲਾਂ ਉਡਾ ਦਿੰਦਾ 1739 'ਚ ਜਿਹੜਾ ਉਹਨਾਂ ਦਾ ਇੱਕ ਔਸ ਸੀ ਮੁਗਲਿਆ ਰਾਜ ਦਾ ਔਰ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਉਡਾ ਦਿੰਦਾ ਔਰ ਕਿਉਂਕਿ ਪੰਜਾਬ ਹੀ ਐਂਟਰਿੰਗ ਗਰਾਊਂਡ ਸੀ ਪ੍ਰੋਸਪੈਰਿਟੀ ਨਾਲ ਵੀ ਜੁੜਿਆ ਹੋਇਆ ਸੀ ਕਿਉਂਕਿ ਖੇਤੀਬਾੜੀ ਮੁੱਖ ਕਿੱਤਾ ਸੀ ਔਰ ਉਸ ਪੀਰੀਅਡ 'ਚ ਜਦੋਂ ਕਿ ਇੱਕ ਪਾਸੇ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ ਇਹ ਲਾਈਨ ਚੱਲ ਰਹੀ ਸੀ ਸਿੱਖਾਂ ਨੇ ਪਹਿਲਾ ਸਿਸਟਮ ਰਾਖੀ ਸਿਸਟਮ ਦੇ ਰੂਪ ਦੇ ਵਿੱਚ ਦਿੱਤਾ ਜਿਹੜਾ ਲੋਕਾਂ ਨੂੰ ਜਿਹੜਾ ਉਹ ਸੂਟ ਕੀਤਾ ਇਹਦੇ 'ਚੋਂ ਸਿੱਖ ਮਿਸਲਾਂ ਨਿਕਲੀਆਂ ਮਿਸਲਾਂ ਬਾਰੇ ਬਹੁਤ ਘੱਟ ਸਾਨੂੰ ਮਿਲਦਾ ਕਿਉਂਕਿ ਬਹੁਤਿਆਂ ਨੂੰ ਸ਼ਾਇਦ ਔਰ ਮੈਨੂੰ ਇਹ ਲੱਗਦਾ ਵੀ ਮਿਸਲਾਂ ਦਾ ਪੀਰੀਅਡ ਕਨਫੈਡਰੇਸੀ ਦਾ ਉਹ ਇੱਕ ਗੋਲਡਨ ਦੌਰ ਵੀ ਸੀ ਜਿਹਦੇ ਥੱਲੇ ਸਿੱਖ ਵੈਲਿਊਜ਼ ਦਾ ਅਜੇ ਹਰਾਸ ਨਹੀਂ ਸੀ ਹੋਇਆ ਜੇ ਉਹ ਜਨਰੇਸ਼ਨ ਜਿਹਨੇ ਜਿਹੜਾ ਅਬਦਾਲੀ ਨਾਲ ਲੋਹਾ ਲਿਆ ਸੀ ਜਾਂ ਮੁਗਲਿਆ ਸਲਤਨਤ ਨਾਲ ਜੂਝੇ ਸੀ ਉਹ ਸਰਦਾਰ ਅਰਾਊਂਡ ਸਨ ਇਸ ਲਈ ਸਿੱਖੀ ਵੈਲਿਊਜ਼ ਬੇਸਡ ਪਾਰਟ ਸੀ ਜਿਹਦੇ ਥੱਲੇ ਜਿਹੜੀਆਂ ਉਸ ਦੀਆਂ ਪੋਜ਼ਿਟਿਵਿਟੀ ਸੀ ਔਰ ਇਹਦਾ ਮੈਂ ਇੱਕ ਜੇ ਅਕਸ ਦੇਖਣਾ ਹੋਏ ਜਾਂ ਜਦੋਂ ਅਸੀਂ ਦੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ 18-19 ਸਾਲਾਂ ਦਾ ਗੱਭਰੂ ਜਿਹੜਾ ਗੁਜਰਾਂਵਾਲੇ ਬੈਠਾ ਉਹ ਕੋਈ ਫੌਜ ਲੈ ਕੇ ਹਮਲਾਵਰ ਹੋ ਕੇ ਉਹਨੇ ਲਾਹੌਰ ਫਤਿਹ ਨਹੀਂ ਕੀਤਾ ਹਾਲਾਂ ਲਾਹੌਰ ਭੰਗੀ ਸਰਦਾਰਾਂ ਦੇ ਕੋਲ ਸੀ ਆਲਮੋਸਟ 30 ਸਾਲ ਤੋਂ ਲੇਕਿਨ ਹਮਲੇ ਔਰ ਹੋਰ ਕਮਜ਼ੋਰੀਆਂ ਨੇ ਕਾਫੀ ਕੁਝ ਕਮਜ਼ੋਰ ਕੀਤਾ ਸੀ ਹੁਣ ਜੇ ਲਾਹੌਰ ਦੇ ਜਿਹੜੇ ਰੈਜ਼ੀਡੈਂਟ ਨੇ ਜਿਨ੍ਹਾਂ 'ਚ 70% ਮੁਸਲਮਾਨ ਨੇ ਬਾਕੀ 10-15% ਹਿੰਦੂ ਨੇ ਉਹ ਚਿੱਠੀ ਲਿਖਦੇ ਨੇ ਗੁਜਰਾਂਵਾਲੇ ਰਣਜੀਤ ਸਿੰਘ ਨੂੰ ਕਿ ਭਾਈ ਤੂੰ ਆ ਅਸੀਂ ਦਰਵਾਜ਼ਾ ਖੋਲ੍ਹ ਦਿਆਂਗੇ ਔਰ ਅਸੀਂ ਜਿਹੜਾ ਕਿਉਂਕਿ ਉਦੋਂ ਤੱਕ ਗੁਜਰਾਂਵਾਲਾ ਜਿਹੜੀ ਜ਼ਾਹਰ ਹੈ ਮਿਸਲ ਸ਼ੁਕਰ ਚੱਕੀਆ ਸੀ ਉਹਦਾ ਜਿਹੜਾ ਔਰ ਤੀਸਰੀ ਜਨਰੇਸ਼ਨ ਸੀ ਚੜ੍ਹਤ ਸਿੰਘ ਮਹਾਨ ਸਿੰਘ ਰਣਜੀਤ ਸਿੰਘ ਔਰ ਉਹ ਰਣਜੀਤ ਸਿੰਘ ਆ ਕੇ ਲਾਹੌਰ ਆਕੂਪਾਈ ਕਰਦਾ ਸੋ ਮੈਂ ਸਮਝਦਾ ਵੀ ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਅਸੀਂ ਖਾਮੀਆਂ ਵੀ ਕੱਢ ਸਕਦੇ ਹਾਂ ਬਹੁਤ ਸਾਰੇ ਉਸ ਦੇ ਪਰਸਨਲ ਜਿਹੜੀ ਪਰਸਨੈਲਿਟੀ ਨੂੰ ਲੈ ਕੇ ਵੀ ਗੱਲ ਕਰ ਸਕਦੇ ਨੇ ਪਰ ਮੈਂ ਸਮਝਦਾ ਵੀ ਕਿਸੇ ਵੀ ਰਾਜ 'ਚ ਜਦੋਂ ਅਸੀਂ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਕਰਦੇ ਹਾਂ ਉਹਦੇ 'ਚ 2-3 ਚੀਜ਼ਾਂ ਸਿਕਿਉਰਿਟੀ ਸੇਫਟੀ ਜਸਟਿਸ ਸਿਲੈਕਸ਼ਨ ਦੇ ਵਿੱਚ ਜਿਹਨੂੰ ਅੱਜ ਮੈਰਿਟੋਕ੍ਰੇਸੀ ਕਿਹਾ ਜਾਂਦਾ ਅਤੇ ਚਾਰੋਂ ਹੀ ਲਫ਼ਜ਼ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਪੀਰੀਅਡ ਇੱਕ ਆਈਡੀਅਲ ਟਾਈਮ ਹੈ ਜਿੱਥੇ ਜਦੋਂ ਇਹ ਕਿਹਾ ਜਾਂਦਾ ਕਿ ਕੁੱਤੇ ਦੇ ਗਲ 'ਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ ਅਤੇ ਸ਼ਾਮ ਨੂੰ ਜਿਹੜਾ ਉਵੇਂ ਹੀ ਵਾਪਸ ਮੁੜ ਆਉਂਦਾ ਸੀ ਇਹ ਸ਼ੋਅ ਕਰਦਾ ਸੀ ਕਿ ਭਾਈ ਲਾ ਐਂਡ ਆਰਡਰ ਕਿਸ ਪਾਏ ਦਾ
ਅਦਲ ਦੇ ਵਿੱਚ ਜੇ ਉਹਦਾ ਆਪਣਾ ਪੁੱਤਰ ਵੀ ਜੇ ਉਹਨੇ ਕੋਈ ਹੁਕਮ ਅਦੂਲੀ ਕੀਤੀ ਹੈ ਤੇ ਉਹਨੂੰ ਵੀ ਚੁੱਕ ਕੇ ਜੇਲ੍ਹ ਦੇ ਅੰਦਰ ਦਿੱਤਾ ਹੁੰਦਾ ਸੀ। ਉਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਕੋਈ ਜਿਹੜਾ ਵਖਰੇਵਾਂ ਨਹੀਂ ਸੀ ਔਰ ਕੋਈ ਜੇਲ੍ਹਾਂ ਨਾ ਹੋਣਾ, ਕੋਈ ਡੈਥ ਸੈਂਟੈਂਸ ਨਾ ਹੋਣਾ। ਹੁਣ ਇਹ ਕਿਵੇਂ ਸੰਭਵ ਹੋ ਸਕਦਾ ਜੇ ਤੁਹਾਡੀ ਆਰਥਿਕਤਾ ਪਾਏਦਾਰੀ ਦੀ ਨਾ ਹੋਵੇ। ਹਾਲਾਂਕਿ ਬਹੁਤ ਸਾਰੇ ਦੱਸਣਗੇ ਕਿ ਜੀ ਜਿਹੜਾ ਉਸ ਪੀਰੀਅਡ 'ਚ ਸਿੱਖ ਰਾਜ ਦਾ ਚਾਂਦੀ ਦਾ ਰੁਪਈਆ ਉਹ 12 ਟਾਈਮਸ ਮੋਰ ਸਟਰੋਂਗਰ ਸੀ ਦੈਨ ਦਾ ਬ੍ਰਿਟਿਸ਼ ਪਾਉਂਡ ਜਾਂ ਜਿਹੜੀ ਵੀ ਕਰੰਸੀ। ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ, ਮੈਂ ਤਾਂ ਇਨ ਜਨਰਲ ਜਿਹਦੇ ਤੋਂ ਅਸੀਂ ਦੇਖਦੇ ਹਾਂ। ਔਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਆਲਮੋਸਟ 3 ਵਾਰ ਕਾਲ ਪਿਆ, ਫੇਮਿਨ ਪਿਆ, ਕਿਉਂਕਿ ਉਦੋਂ ਜਿਹੜਾ ਰੈਵਨਿਊ ਕਲੈਕਸ਼ਨ ਹੈ ਮੋਸਟਲੀ ਜੇ ਕਣਕ ਹੈ 1/3 ਜਾਂ 1/4 ਜਿਹੜੀ ਹੈ ਉਹ ਸਰਕਾਰ ਲੈਂਦੀ ਸੀ, ਜਾਂ ਉਹਨੇ ਆਪਣੇ ਉਹਨਾਂ ਗੋਦਾਮਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਔਰ ਉਹਦੇ 'ਚ ਕੋਈ ਸਾਨੂੰ ਐਸਾ ਅਕਾਊਂਟ ਨਹੀਂ ਮਿਲਦਾ ਜਦੋਂ ਕਿ ਜੇ ਤੁਸੀਂ ਪੈਰਲਲ ਉਸ ਦੌਰ ਦੇ ਵਿੱਚ ਬ੍ਰਿਟਿਸ਼ ਇੰਡੀਆ ਦੇ ਵਿੱਚ ਬੰਗਾਲ 'ਚ ਕਿੰਨੇ ਫੇਮਿਨ ਆਏ, ਉੜੀਸਾ 'ਚ ਕੀ ਹੋਇਆ, ਬਿਹਾਰ 'ਚ ਕੀ ਹੋਇਆ, ਪਰ ਸਾਨੂੰ ਕਿਤੇ ਨਹੀਂ ਮਿਲਦਾ ਕਿ ਰਣਜੀਤ ਸਿੰਘ ਪੀਰੀਅਡ 'ਚ ਅਕਾਲ ਪਏ ਲੇਕਿਨ ਕੋਈ ਮਰਿਆ ਹੋਏ। ਇਹ ਸੀ ਲੋਕਾਂ ਤੱਕ ਪਹੁੰਚ। ਔਰ ਜੇ ਤੁਹਾਡੇ ਖਜ਼ਾਨੇ ਭਰੇ ਹੋਏ ਸੀ, ਟ੍ਰੇਡ ਆਪਣੇ ਆਪ ਦੇ ਵਿੱਚ ਇੱਕ ਵੱਡਾ ਹਿੱਸਾ। ਔਰ ਈਵਨ ਜੇ ਤੁਸੀਂ ਮੈਨੂਫੈਕਚਰਿੰਗ ਹੱਬ ਦੇਖੋ, ਜੇ ਫਰੈਂਚ ਜਾਂ ਇਟਾਲੀਅਨ ਜਾਂ ਰਸ਼ੀਅਨ ਜਾਂ ਫਿਲਾਡੈਲਫੀਆ ਦਾ ਡਾਕਟਰ 52 ਦੇ ਕਰੀਬ ਯੂਰਪੀਅਨ ਉੱਥੇ ਨੇ, ਸਟੇਟ ਆਫ ਦਾ ਆਰਟ ਵੈਪਨ ਸਿੱਖ ਰਾਜ ਪ੍ਰੋਡਿਊਸ ਹੁੰਦੇ ਸੀ। ਔਰ ਜਦੋਂ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ, ਅੰਗਰੇਜ਼ਾਂ ਦੇ ਕਾਮੈਂਟ ਨੇ ਕਿ ਸਿੱਖਾਂ ਦੇ ਆਪਣੀਆਂ ਬਣੀਆਂ ਜਿਹੜੀਆਂ ਤੋਪਾਂ ਨੇ ਉਹਨਾਂ ਦੇ ਗੋਲੇ ਮੋਰ ਐਕੂਰੇਟ ਸੀ ਦੈਨ ਦਾ ਬ੍ਰਿਟਿਸ਼ਰਸ ਤੋਪਾਂ ਦੇ। ਸੋ ਸਟੇਟ ਆਫ ਦਾ ਆਰਟ ਚੀਜ਼ਾਂ ਉਹਨਾਂ ਨੇ ਕ੍ਰੀਏਟ ਕੀਤੀਆਂ। ਔਰ ਵਪਾਰੀ ਖੁੱਲ੍ਹੇਆਮ ਜੇ ਅਸੀਂ ਚਾਈਨਾ ਤਾਂ ਜਿਹੜਾ ਹੁਣ ਸਿਲਕ ਰਾਊਟ ਦੀ ਗੱਲ ਅਕਸਰ ਅੱਜ ਕੱਲ੍ਹ ਵੀ ਹੋ ਰਹੀ ਹੈ, ਹੁਣ ਲੱਦਾਖ ਅੰਮ੍ਰਿਤਸਰ ਰਾਊਟ, ਅੰਮ੍ਰਿਤਸਰ ਨੂੰ ਬਿਜ਼ਨਸ ਹੱਬ ਦੇ ਤੌਰ 'ਤੇ ਲਾਹੌਰ ਦੇ ਬਰਾਬਰ ਦਾ ਲਿਆ ਕੇ ਖੜਾ ਕੀਤਾ। ਔਰ ਇਕੱਲਾ ਇਹੀ ਨਹੀਂ, ਕਸ਼ਮੀਰ ਜਿਹੜਾ ਬੇਸ਼ੱਕ ਜਿਹੜਾ ਉਹ 1819 ਦੇ ਵਿੱਚ ਸ਼ਾਇਦ ਸਿੱਖ ਰਾਜ ਦਾ ਹਿੱਸਾ ਬਣਿਆ, ਤੁਸੀਂ ਅੱਜ ਵੀ ਅੰਮ੍ਰਿਤਸਰ ਜਾਓ ਪ੍ਰੀ 47 ਪੀਰੀਅਡ 'ਚ ਜਿਹੜੇ ਵੱਡੇ ਲੀਡਰ ਕਾਂਗਰਸ ਦੇ ਹੋਏ ਜਿਵੇਂ ਡਾਕਟਰ ਸੈਫੂਦੀਨ ਕਿਚਲੂ, ਇਹ ਸਾਰੇ ਕਸ਼ਮੀਰੀ ਸੀ। ਉੱਥੇ ਤੁਹਾਨੂੰ ਕਸ਼ਮੀਰੀ ਗੇਟ ਵੀ, ਕਸ਼ਮੀਰੀਆਂ ਦੀ ਆਬਾਦੀ ਵੀ, ਕਿਉਂਕਿ ਪਸ਼ਮੀਨਾ ਔਰ ਕਸ਼ਮੀਰ ਦਾ ਜਿਹੜਾ ਆਰਟ ਵਰਕ ਸੀ ਔਰ ਦੂਸਰਾ ਸੀ ਉਹਦੀ ਵੱਡੀ ਮਾਰਕੀਟ ਜਿਹੜੀ ਆ ਉਹ ਕ੍ਰੀਏਟ ਕੀਤੀ। ਔਰ ਖੁੱਲ੍ਹੇਆਮ ਉਹ ਸਾਰੀਆਂ ਸਹੂਲਤਾਂ ਸੀ ਵਪਾਰੀਆਂ ਨੂੰ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਜੇ ਸ਼ਾਹ ਮੁਹੰਮਦ ਇੱਕ ਗੈਰ ਸਿੱਖ ਉਹ ਜਦੋਂ ਜੰਗਨਾਮਾ ਲਿਖਦਾ ਹੈ ਤੇ ਉਹ ਉਸ ਪਾਰਟ ਨੂੰ ਗੁਣ ਗਾਉਂਦਾ ਉਸ ਰਾਜ ਦੇ। ਔਰ ਉਹਦੀ ਇੱਕ ਕਪਰੇਟ ਜਿਹਦੇ 'ਚ ਉਹ ਕਹਿੰਦਾ ਹੈ ਕਿ ਵੀ ਇੱਥੇ ਹਿੰਦੂ ਤੇ ਮੁਸਲਮਾਨ ਸਾਰੇ ਸੁਖੀ ਵਸਦੇ ਸੀ, ਕੋਈ ਤੀਜੀ ਜਾਤ ਨਹੀਂ ਸੀ ਆਈ ਕਦੇ ਵੀ। ਸੋ ਰਿਲੀਜੀਅਸ ਹਾਰਮਨੀ, ਇਕਨੋਮਿਕਲ ਪ੍ਰੋਸਪੈਰਿਟੀ, ਸੇਫਟੀ, ਸਿਕਿਉਰਿਟੀ, ਜਸਟਿਸ, ਜਿਹੜੇ ਕਿਸੇ ਵੀ ਪੋਲੀਟੀਕਲ ਸਿਸਟਮ ਦਾ ਜਿਹੜਾ ਉਹ ਉਸ ਨੂੰ ਮਾਪਣ ਦਾ ਇੱਕ ਮਾਪਦੰਡ ਹੁੰਦਾ, ਕ੍ਰਾਈਟੇਰੀਆ ਹੁੰਦਾ। ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਮੋਨਾਰਕੀ ਸੀ, ਬਹੁਤ ਸਾਰੀਆਂ ਚੀਜ਼ਾਂ ਜਿਹੜਾ ਉਹ ਹਾਲਾਂਕਿ ਇਹ ਚਾਹਨਾ ਸੀ ਜਦੋਂ ਸਰਦਾਰ ਹਰੀ ਸਿੰਘ ਨਲੂਆ ਇੰਟਰੈਕਟ ਕਰਦਾ ਇੱਕ ਉਹ ਜਰਮਨ ਔਰ ਫਰੈਂਚ ਜਿਹੜਾ ਟਰੈਵਲਰ ਹੈ ਤੇ ਉਹ ਡਿਜ਼ਾਇਰ ਸ਼ੋਅ ਕਰਦਾ ਹੈ ਕਿ ਫਰਾਂਸ ਦਾ ਕਨਸਟੀਟਿਊਸ਼ਨ ਉਹ ਦੇਖਣਾ ਚਾਹੁੰਦਾ, ਕਿਉਂਕਿ ਉਸ ਲੈਵਲ ਤੱਕ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਭਾਈ ਅਲਟੀਮੇਟਲੀ ਜਿਹੜਾ ਹੈ ਅਸੀਂ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਡੋਗਰਿਆਂ ਨੇ ਕਿਵੇਂ ਜਿਹੜੀ ਉਹ ਡਾਇਨੈਸਟੀ ਔਰ ਖੜਕ ਸਿੰਘ ਦੀ ਕੋਰੋਨੇਸ਼ਨ ਸ਼ਾਲੀਮਾਰ ਬਾਗ 'ਚ ਕਰਵਾ ਕੇ ਇੱਕ ਹੋਰ ਟ੍ਰੈਂਡ ਸ਼ੁਰੂ ਕੀਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਮੈਨੀਪੂਲੇਟ ਕਰ ਸਕਦੇ ਨੇ। ਪਰ ਇਸ ਸਾਰੇ ਦੇ ਵਿੱਚ ਬੈਲੈਂਸ ਵੀ ਸੀ। ਸਿੱਖਾਂ ਦੀਆਂ ਧਾਰਮਿਕ ਜੇ ਆਜ਼ਾਦੀਆਂ ਦੀ ਗੱਲ ਕਰੀਏ, ਅਕਾਲੀ ਫੂਲਾ ਸਿੰਘ ਦਾ ਸਟੇਟਸ, ਅਕਾਲ ਤਖਤ ਦਾ ਸਟੇਟਸ, ਮਹਾਰਾਜਾ ਰਣਜੀਤ ਸਿੰਘ ਦਾ ਐਜ਼ ਏ ਹੰਬਲ ਸਿੱਖ ਆਪਣੀਆਂ ਧਾਰਮਿਕ ਜਿਹੜੀਆਂ ਨੇ ਕਮਜ਼ੋਰੀਆਂ ਦੇ ਲਈ ਤਨਖਾਹ ਵੀ ਲਵਾ ਰਿਹਾ, ਲੇਕਿਨ ਐਟ ਦਾ ਸੇਮ ਟਾਈਮ ਲਾਹੌਰ 'ਚ ਇੱਕ ਮੋਨਾਰਕ ਦੇ ਤੌਰ 'ਤੇ ਆਪਣੇ ਬਾਕੀ ਸ਼ਹਿਰੀਆਂ ਦੇ ਲਈ ਵੀ ਉਹ ਇੱਕ ਉਹਨਾਂ ਦੇ ਲਈ ਮਹਾਰਾਜਾ ਹੈ, ਸਿੱਖਾਂ ਦੇ ਲਈ ਸਿੰਘ ਸਾਹਿਬ ਹੈ। ਔਰ ਇਹ ਸਾਰੇ ਡਿਊਲ ਰੋਲ 'ਚ ਹੁੰਦੇ ਆ। ਇਹੀ ਉਹ ਪੀਰੀਅਡ ਹੈ ਜਿਸ ਨੂੰ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਵੀ ਗੁਜਰਾਂਵਾਲੇ ਦੇ ਜੰਮੇ ਇਹਨਾਂ ਪੁੱਤਰਾਂ ਰਣਜੀਤ ਸਿੰਘ ਔਰ ਹਰੀ ਸਿੰਘ ਨਲੂਏ 'ਚੋਂ ਆਪਣੇ ਨਾਇਕ ਦੇਖਦੇ ਨੇ। ਹੁਣ ਉਹਨਾਂ ਨੂੰ ਵੀ ਨਜ਼ਰ ਆ ਗਿਆ ਵੀ ਉਹਨਾਂ ਦੇ ਨਾਇਕ ਅਬਦਾਲੀ ਜਾਂ ਗੌਰੀ ਜਾਂ ਹੋਰ ਨਹੀਂ ਨੇ, ਇਹੀ ਨੇ। ਔਰ ਜਦੋਂ ਅੱਜ ਬਦ ਇੰਤਜ਼ਾਮੀਆਂ ਦੀ ਗੱਲ ਹੁੰਦੀ ਹੈ, ਮੈਨੂੰ ਯਾਦ ਹੈ ਕਿ ਉਹਨਾਂ ਦੇ ਰੇਲਵੇ ਮਿਨਿਸਟਰ ਸੀ ਪਾਕਿਸਤਾਨ ਦੇ ਔਰ ਉਹ ਰਾਵਲਪਿੰਡੀ ਨੂੰ ਰਿਪਰੈਜ਼ੈਂਟ ਕਰਦਾ। ਉਹਨੇ ਕਿਹਾ ਵੀ ਅਗਰ ਹਕੂਮਤ ਕਰਨੀ ਹੈ ਤਾਂ ਰਣਜੀਤ ਸਿੰਘ की देखिए, किसी एक को भी
फांसी के फंदे पर नहीं लगाया गया था और कैसा राज था। सो मैनू ये लगता है कि भी अल्टीमेटली ਅਸੀਂ ਵੀ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੀ, ਸੋ ਇੱਕ ਸਾਡੇ ਕੋਲ ਮਾਡਲ ਉਸ ਪੀਰੀਅਡ ਦਾ ਹੈ। ਔਰ ਜ਼ਾਹਰ ਹੈ ਕਿ ਜਦੋਂ ਅੱਜ ਸਿੱਖ 5 ਮਿਲੀਅਨ ਡਾਇਸਪੋਰਾ 'ਚ ਨੇ, ਅਸੀਂ ਬੈਸਟ ਆਫ ਦਾ ਬੈਸਟ ਦੇਖਿਆ ਸਾਡੇ ਸਾਰੇ ਸਿਸਟਮ ਦੇ, ਜਿਹਦੇ 'ਚ ਸਾਰੇ ਕਿੱਤਿਆਂ ਦੇ ਵਿੱਚ ਸਾਡੇ ਲੋਕ ਨੇ, ਡਾਕਟਰ, ਇੰਜੀਨੀਅਰ, ਫਾਰਮਿੰਗ, ਕੋਈ 50-50 ਹਜ਼ਾਰ ਏਕੜ ਦਾ ਕੋਈ ਆਲੂਆਂ ਦਾ ਬਾਦਸ਼ਾਹ ਹੈ, ਕੋਈ ਅੰਗੂਰਾਂ ਦਾ ਬਾਦਸ਼ਾਹ ਹੈ, ਕੋਈ ਪੀਚ ਕਿੰਗ ਹੈ, ਕੋਈ ਕੰਪਿਊਟਰ ਸੈਕਟਰ 'ਚ ਹੈ, ਕੋਈ ਅਰਜਨਟੀਨਾ 'ਚ ਜਾ ਕੇ ਉਹਨੇ ਆਪਣਾ। ਔਰ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਹੁੰਦਾ ਕਿ ਵੀ ਖਾਲਿਸਤਾਨ ਬਣਨ ਦੇ 10 ਸਾਲ ਦੇ ਵਿੱਚ ਅਸੀਂ ਜਿਹੜੀਆਂ ਅੱਜ ਆਪਣੇ ਆਪ ਨੂੰ ਇਹ ਫਸਟ ਵਰਲਡ ਕੰਟਰੀਜ਼ ਕਹਿੰਦੇ ਨੇ, ਇਹਨਾਂ ਨੂੰ ਵੀ ਅਸੀਂ ਬੀਟ ਕਰਾਂਗੇ। ਬਿਲਕੁਲ ਜੀ ਡਾਕਟਰ ਸਾਹਿਬ, ਇਹ ਇੱਕ ਬੜਾ ਸਟਰੋਂਗ ਪਾਰਟ ਆ ਜਿਹੜਾ ਸਿੱਖਾਂ ਨੂੰ ਜਿਹਦਾ ਅਹਿਸਾਸ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਕਿ ਭਾਵੇਂ ਸਿੱਖ ਰਾਜ ਦੇ ਸਮੇਂ ਤੋਂ ਹੀ ਮਤਲਬ ਜਿਹੜਾ ਬ੍ਰਿਟਿਸ਼ ਇੰਡੀਆ ਆ ਉਹਦੇ ਵਿੱਚ ਕਾਲ ਪੈ ਰਹੇ ਸੀ, ਪਰ ਸਿੱਖ ਰਾਜ ਦੇ ਵਿੱਚੋਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਉਂਦੀ। ਤੇ ਨਾਲ ਹੀ ਇੰਡੀਆ ਜਿੱਥੇ ਅੱਜ ਤੱਕ ਵੀ ਸਟਰਗਲ ਕਰ ਰਿਹਾ ਕਿ ਜਿਹੜੇ ਆਰਮਜ਼ ਹਥਿਆਰਾਂ ਦੇ ਮਾਮਲੇ ਦੇ ਵਿੱਚ ਉਹ ਹੋਰ ਮੁਲਕਾਂ ਦੇ ਉੱਤੇ ਨਿਰਭਰ ਆ, ਪਰ ਉਸ ਸਮੇਂ ਸਿੱਖ ਰਾਜ ਦੇ ਸਮੇਂ 'ਚ ਸਿੱਖਾਂ ਦੀ ਆਪਣੀ ਜਿਹੜੀ ਆਰਟਿਲਰੀ ਆ ਜਾਂ ਸਿੱਖਾਂ ਦਾ ਆਪਣਾ ਹਥਿਆਰ ਬਣਾਉਣ ਦਾ ਜਿਹੜਾ ਬੰਦੋਬਸਤ ਆ ਉਹ ਦੁਨੀਆ ਦੇ ਬਾਕੀ ਮਿਆਰਾਂ ਤੋਂ ਉੱਚਾ ਸੀ। ਤੇ ਨਾਲ ਹੀ ਸਿੱਖਾਂ ਨੇ ਨਸਲਕੁਸ਼ੀ ਝੱਲੀ, ਪਰ ਉਸ ਦੇ ਬਾਵਜੂਦ ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖ ਆਪਣੀ ਮਿਹਨਤ ਦੇ ਨਾਲ, ਆਪਣੇ ਟੈਲੈਂਟ ਦੇ ਨਾਲ ਅੱਜ ਸਾਰੀ ਦੁਨੀਆ ਦੇ ਵਿੱਚ ਨਸਲਕੁਸ਼ੀ ਦੇ ਬਾਵਜੂਦ ਇੱਕ ਵੱਡੀ ਧਿਰ ਵਜੋਂ ਸਥਾਪਿਤ ਹੋ ਚੁੱਕੇ ਆ। ਤੇ ਇਹ ਜਿਹੜੇ ਪੋਜ਼ਿਟਿਵ ਫੈਕਟਰਸ ਨੇ ਇਹ ਉਦੋਂ ਆ ਜਦੋਂ ਸਿੱਖਾਂ ਦੇ ਕੋਲ ਆਪਣਾ ਰਾਜ ਨਹੀਂ ਹੈ। ਤਾਂ ਇਸ ਕਰਕੇ ਜਦੋਂ ਕਈ ਵਾਰ ਇਹ ਤੋਖਲੇ ਹੁੰਦੇ ਆ ਕਿ ਲੈਂਡਲੋਕਡ ਕੰਟਰੀ ਆ, ਕਿਵੇਂ ਇਕੋਨਮੀ ਚੱਲੂਗੀ, ਕਿਵੇਂ ਸਿੱਖ ਗਵਰਨ ਕਰਨਗੇ, ਤਾਂ ਇਹ ਸ਼ਾਇਦ ਜਿਹੜੇ ਤੋਖਲੇ ਆ ਉਹ ਨਹੀਂ ਰਹਿਣੇ ਚਾਹੀਦੇ ਆ। ਸਿੱਖਾਂ ਦਾ ਅੱਜ ਦਾ ਸਮਾਂ ਹੋਵੇ, ਚਾਹੇ ਉਹ ਇਤਿਹਾਸ ਦੇ ਵਿੱਚ ਸਿੱਖ ਰਾਜ ਦਾ ਸਮਾਂ ਹੋਵੇ, ਲੱਖਾਂ ਉਦਾਹਰਨਾਂ ਨੇ ਕਿ ਜਿੱਥੇ ਬਾਕੀ ਦੁਨੀਆ ਦੇ ਨਾਲੋਂ ਸਿੱਖਾਂ ਨੇ ਜਿਹੜਾ ਆਪਣੇ ਟੈਲੈਂਟ ਦੇ ਨਾਲ, ਆਪਣੀ ਮਿਹਨਤ ਦੇ ਨਾਲ ਜਿਹੜੇ ਵੱਡੀਆਂ ਬੁਲੰਦੀਆਂ ਜਿਹੜੀਆਂ ਉਹ ਹਾਸਲ ਕੀਤੀਆਂ ਤੇ ਵੱਡੇ ਮਾਰ ਕੇ ਮਾਰੇ ਆ। ਤੇ ਇਹੀ ਅਸੀਂ ਆਸ ਕਰਦੇ ਹਾਂ ਕਿ ਜਦੋਂ ਸਿੱਖ ਰਾਜ ਸਥਾਪਿਤ ਹੋਵੇਗਾ ਤਾਂ ਦੁਨੀਆ ਦੇ ਵਿੱਚ ਜਿਹੜਾ ਬਣਦਾ ਸਿੱਖਾਂ ਦਾ ਯੋਗਦਾਨ ਆ ਦੁਨੀਆ ਦੇ ਵਿਕਾਸ ਦੇ ਵਿੱਚ, ਦੁਨੀਆ ਨੂੰ ਖੂਬਸੂਰਤ ਬਣਾਉਣ ਦੇ ਵਿੱਚ, ਤਾਂ ਉਹ ਸਿੱਖ ਜਿਹੜਾ ਆ ਬਾਖੂਬੀ ਨਿਭਾਉਣਗੇ। ਤੇ ਡਾਕਟਰ ਸਾਹਿਬ, ਸਾਡੇ ਨਾਲ ਅੱਜ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਬੜੀ ਡਿਟੇਲਡ ਗੱਲ ਜਿਹੜੇ ਇਹ ਮੇਰੇ ਸਵਾਲ ਸੀ ਉਹਨਾਂ ਦੇ ਉੱਤੇ ਤੁਸੀਂ ਕੀਤੀ ਆ, ਤੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਜਿਹੜੀ ਅੱਜ ਦੀ ਸਾਡੀ ਗੱਲਬਾਤ ਆ ਬੜੀ ਪਸੰਦ ਆਈ ਹੋਵੇਗੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਸੱਚੋ ਸੱਚ ਦੇ ਵਿੱਚ ਡਾਕਟਰ ਸਾਹਿਬ ਤੇ ਭੈਣ ਜੀ ਨੀਲਮ ਕੌਰ ਤੁਹਾਡੇ ਅੱਗੇ ਹਾਜ਼ਰ ਹੋਣਗੇ। ਤੇ ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।